ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕੇਜਰੀਵਾਲ ਦੀ। ਕਹਿੰਦੇ ਕੇਜਰੀਵਾਲ ਹੁਣ ਪੰਜਾਬ ਦੇ ਵਿੱਚ ਕਰਵਾਉਣਗੇ 15,000 ਬੰਦੇ ਨੂੰ ਯੋਗਾ, ਤੇ ਲੋਕ ਕਹਿ ਰਹੇ ਕਿ ਹੁਣ ਮੋਦੀ ਜੀ ਦੀ ਰਾਹ ਤੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਨਹੀਂ, ਹੁਣ ਰਾਹ ਤੇ ਕਿਉਂ ਨੇ ਪ੍ਰਵੀਨ ਜੀ? ਰਾਹ ਤਾਂ ਪਹਿਲਾਂ ਹੀ ਉਹੀ ਫੜੀ ਹੋਈ ਹੈ। ਜੀ। ਸੋ ਜੇਕਰ ਤੁਸੀਂ ਲੋਕ ਹਿੱਤ ਦੀ ਰਾਜਨੀਤੀ ਕਰਨੀ ਹੁੰਦੀ ਜੀ, ਫਿਰ ਤੁਹਾਨੂੰ ਹਨੂਮਾਨ ਜੀ ਦਾ ਸਹਾਰਾ ਨਾ ਲੈਣਾ ਪੈਂਦਾ। ਇਹ ਉਸੇ ਤਰ੍ਹਾਂ ਜਿਵੇਂ ਭਾਜਪਾ ਕਹਿੰਦੀ ਹੈ ਕਿ ਰਾਮ ਜੀ ਨੂੰ ਅਸੀਂ ਪੇਟੈਂਟ ਕਰਾ ਲਿਆ, ਜੀ ਜੀ, ਕਿ ਰਾਮ ਜੀ ਨੇ ਤੁਹਾਡੀ ਪਾਰਟੀ ਦੀ ਮੈਂਬਰਸ਼ਿਪ ਨਹੀਂ ਲੈ ਲਈ। ਸੋ ਇਹ ਭਾਜਪਾ ਜਿਵੇਂ ਰਾਮ ਜੀ ਦੇ ਨਾਂ ਦੇ ਉੱਤੇ ਸਿਆਸਤ ਕਰਦੀ ਹੈ, ਉਵੇਂ ਹੀ ਕੇਜਰੀਵਾਲ ਜੀ ਨੇ ਘੱਟ ਥੋੜਾ ਕੀਤੀ ਹੈ, ਕਹਿੰਦੇ ਹਨੂਮਾਨ ਜੀ ਸਾਡੇ ਆ। ਜੀ। ਸੋ ਇਸ ਲਈ ਇਹ ਉਸੇ ਤਰ੍ਹਾਂ ਦੀ ਰਾਜਨੀਤੀ ਤਾਂ ਪਹਿਲਾਂ ਤੋਂ ਹੀ ਹੋ ਰਹੀ ਹੈ। ਪੰਜਾਬ ਦੇ ਵਿੱਚ ਕਿਹੜਾ ਇਹੋ ਜਿਹਾ ਮਾਹੌਲ ਸੀਗਾ ਕਿ ਤੁਸੀਂ ਇੱਥੇ ਤਿਰੰਗਾ ਯਾਤਰਾ ਦੇ ਨਾਂ ਤੇ ਇੱਕ ਨਵੀਂ ਤਰ੍ਹਾਂ ਡਰਾਮਾ ਕਰੋ? ਬਿਲਕੁਲ ਸਹੀ ਹੈ। ਸੋ ਕਿਹੜੀ ਬਾਰਡਰ ਤੇ ਜੰਗ ਲੱਗੀ ਸੀ ਕਿ ਤੁਸੀਂ ਤਿਰੰਗਾ ਯਾਤਰਾ ਕਿਹਨੂੰ ਦਿਖਾਉਣੀ ਸੀ? ਸੋ ਇਸ ਲਈ ਇਹ ਢੰਗ ਤਰੀਕੇ ਪਟਿਆਲੇ 'ਚ ਹੈ ਜੀ, ਅੱਜ ਜਲੰਧਰ 'ਚ ਹੈ ਜੀ, ਆ ਹੁਣ ਜੀ ਹਰਿਆਣੇ 'ਚ ਹੈ, ਕਿਉਂਕਿ ਹਰਿਆਣੇ 'ਚ ਚੋਣਾਂ ਨੇ। ਤਿਰੰਗਾ ਉਸ ਸਮੇਂ ਕਿਉਂ ਯਾਦ ਆਉਂਦਾ ਜਦੋਂ ਚੋਣਾਂ ਨੇ? ਜੀ ਬਿਲਕੁਲ। ਉਸੇ ਤਰ੍ਹਾਂ ਇਹ ਮੋਦੀ ਦੇ ਬਰਾਬਰ ਆਪਣੇ ਆਪ ਨੂੰ 2024 ਚ ਰੱਖਣ ਦੀ ਕਵਾਇਦ ਹੈ ਕਿ ਕਿਤੇ ਮੈਂ ਨਾ ਪਿੱਛੇ ਰਹਿ ਜਾਵਾਂ। ਮੋਦੀ ਹੋਰਾਂ ਨੇ ਯੋਗਾ ਕਰਾਉਣਾ ਜੀ 21 ਜੂਨ ਨੂੰ। ਠੀਕ ਹੈ ਜੀ। 21 ਜੂਨ ਨੂੰ ਹੈਗਾ ਜੀ ਅੰਤਰਰਾਸ਼ਟਰੀ ਯੋਗ ਦਿਵਸ, ਜਿਹੜਾ ਮਤਲਬ ਕਿ ਭਾਰਤ ਵੱਲੋਂ, ਠੀਕ ਹੈ, ਇਹ ਜਿਹੜੀ ਯੋਗ ਹੈ ਇਹ ਅਰੋਗ ਕਰਦੀ ਆ, ਤੁਹਾਨੂੰ ਅਰੋਗੀ ਬਣਾਉਂਦੀ ਆ, ਮਤਲਬ ਹੈ ਨਾ, ਰੋਗਾਂ ਤੋਂ ਮੁਕਤ ਕਰਦੀ ਆ, ਹੈ ਨਾ। ਪਰ ਯੋਗ ਕਿਸੇ ਇੱਕ ਪਾਰਟੀ ਦਾ, ਇੱਕ ਵਿਅਕਤੀ ਦਾ ਥੋੜਾ। ਬਿਲਕੁਲ ਸਹੀ ਹੈ। ਇਹ ਤਾਂ ਭਾਰਤ ਦੀ ਸਭਿਅਤਾ ਦਾ ਹਿੱਸਾ ਹੈ, ਤੇ ਜਿਹੜਾ ਚਾਹਵੇ ਉਹਨੂੰ ਜਿਸ ਰੂਪ ਚ ਕਰ ਸਕਦਾ। ਹੁਣ ਤੁਸੀਂ ਪਾਰਟੀ ਪਲੇਟਫਾਰਮ ਤੇ ਲਿਆ ਕੇ ਕਿਉਂ? ਸੋ ਇਹੀ ਕੰਮ ਮੋਦੀ ਦਾ ਸੀ, ਉਹੀ ਕੰਮ ਹੁਣ ਕੇਜਰੀਵਾਲ ਦਾ। 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਤੇ ਉਸ ਦਿਨ ਨਰਿੰਦਰ ਮੋਦੀ ਜੀ ਮੱਧ ਪ੍ਰਦੇਸ਼ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ ਯੋਗ ਕਰਨਗੇ। ਠੀਕ ਹੈ। ਤੇ ਕੇਜਰੀਵਾਲ ਜੀ ਕਹਿੰਦੇ ਕਿ ਉਹ ਤੋਂ ਪਹਿਲਾਂ ਫੋਟੋਆਂ ਤਾਂ ਮੇਰੀਆਂ ਛਪਣੀਆਂ ਚਾਹੀਦੀਆਂ ਮੀਡੀਆ 'ਚ, ਤੇ ਉਹਨਾਂ ਨੇ 21 ਜੂਨ ਚੁਣੀ ਅੰਤਰਰਾਸ਼ਟਰੀ ਵਾਲੇ ਦਿਨ, ਆਪਾਂ ਇੱਕ ਦਿਨ ਪਹਿਲਾਂ ਕਰਾ ਲੈਂਦੇ ਆ। ਕਹਿੰਦੇ ਉਸੇ ਦਿਨ ਜੇ ਕਰਾਂਗੇ ਉਦੋਂ ਤਾਂ ਸਾਨੂੰ ਕਿਸੇ ਨੇ ਦੇਖਣਾ ਨਹੀਂ, ਸਭ ਨੇ ਮੋਦੀ ਜੀ ਨੂੰ ਦਿਖਾਉਣਾ। ਸੋ ਇਸ ਲਈ ਕੇਜਰੀਵਾਲ ਜੀ ਨੇ 20 ਜੂਨ ਚੁਣ ਲਈ। ਠੀਕ ਹੈ। ਤੇ 20 ਜੂਨ ਚੁਣੀ ਪੰਜਾਬ, ਤੇ ਪੰਜਾਬ ਦਾ ਸ਼ਹਿਰ ਚੁਣਿਆ ਜਲੰਧਰ, ਜਲੰਧਰ ਦਾ PAP ਮੈਦਾਨ ਚੁਣਿਆ ਪੰਜਾਬ ਪੁਲਿਸ ਵਾਲਾ। ਉਸ ਮੈਦਾਨ 'ਚ 15,000 ਬੰਦਿਆਂ ਨੂੰ ਯੋਗ ਕਰਾਉਣਗੇ ਜੀ ਕੇਜਰੀਵਾਲ ਜੀ। ਤੇ ਨਾਲ ਕੌਣ ਹੋਊਗਾ? ਭਗਵੰਤ ਮਾਨ ਜੀ ਨਾਲ ਹੋਣਗੇ। ਠੀਕ ਹੈ। ਨਾਲ ਸਾਡੇ MLA ਹੋਣਗੇ, ਨਾਲ ਸਾਡੇ MP ਹੋਣਗੇ, ਨਾਲ ਸਾਡੇ ਰਾਜ ਸਭਾ ਮੈਂਬਰ ਹੋਣਗੇ, ਨਾਲ ਸਾਡੇ ਵਰਕਰ ਹੋਣਗੇ, ਨਾਲ ਸਾਡੇ ਝੰਡੇ ਹੋਣਗੇ ਪਾਰਟੀ ਦੇ। ਕਰਾਓ ਜੀ। ਸੋ ਇਸ ਲਈ ਇਹ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਵਰਤਾਰਾ ਕਿ ਅਸੀਂ ਉਸੇ ਰੰਗ ਦੇ ਵਿੱਚ ਰੰਗ ਕੇ ਪੰਜਾਬ ਨੂੰ ਵੀ ਰੱਖੀਏ। ਪੰਜਾਬ ਨੂੰ ਤੁਹਾਡੇ ਧਿਆਨ 'ਚ ਹੋਣਾ ਕਿ ਰਾਜਨੀਤਿਕ ਦਾਗ ਕਿਵੇਂ ਬਦਲਦੇ ਆ, ਜੇਕਰ ਕਿਸੇ ਨੇ ਸਮਝਣਾ ਹੋਵੇ ਤਾਂ ਆਪ ਪਿਛਲੀ ਵਾਰ ਦੀਆਂ ਚੋਣਾਂ ਦੇਖ ਲਿਓ, 2017 ਦੀਆਂ ਜੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਦੇ ਵਰਕਰ ਸਰਕਰ ਆਪ ਸਾਰੇ ਕਿਵੇਂ ਟੋਪੀਆਂ ਲੈ ਕੇ ਪ੍ਰਚਾਰ ਕਰਦੇ ਸੀ ਜੀ। ਭਗਵੰਤ ਮਾਨ ਦੀਆਂ ਵੀਡੀਓ ਕਿੰਨੀਆਂ ਤੁਹਾਡੇ ਸਾਹਮਣੇ ਆ ਜਾਣਗੀਆਂ, ਉਹ ਕੱਪੜੇ ਵਾਲੀ ਟੋਪੀ ਲੈ ਕੇ ਉੱਪਰ ਝਾੜੂ ਬਣਿਆ। ਜੀ ਜੀ ਜੀ। ਇਸ ਵਾਰ ਕਿੱਥੇ ਗਿਆ ਉਹ ਝਾੜੂ ਤੇ ਕਿੱਥੇ ਗਈ ਉਹ ਟੋਪੀ? ਮਤਲਬ ਇਹਨਾਂ ਨੂੰ ਲੱਗਿਆ ਕਿ ਨਾ ਪੰਜਾਬ 'ਚ ਐ ਨਹੀਂ ਵੋਟਾਂ ਪੈਂਦੀਆਂ, ਢੰਗ ਬਦਲ ਲਓ ਜੀ। ਸੋ ਇਸ ਲਈ ਇੱਕ ਪਾਸੇ ਵੋਟਾਂ ਲੈਣ ਲਈ ਢੰਗ ਬਦਲ ਲੈਂਦੇ ਨੇ, ਦੂਏ ਪਾਸੇ ਦੇਸ਼ ਨੂੰ ਦਿਖਾਉਣ ਦੇ ਲਈ ਪੰਜਾਬ ਦਾ ਪਲੇਟਫਾਰਮ ਹੁਣ ਵਰਤ ਰਹੇ ਨੇ। ਪੰਜਾਬ 'ਚ ਹੀ ਕਿਉਂ? ਕਿਉਂਕਿ ਖਰਚਾ ਪੰਜਾਬ ਦੇ ਸਿਰ ਤੇ ਪੈਣਾ, ਖਜ਼ਾਨਾ ਪੰਜਾਬ ਦਾ ਵਰਤ ਹੋਣਾ, ਮਸ਼ਹੂਰੀ ਕੇਜਰੀਵਾਲ ਦੀ ਹੋਣੀ। ਸੋ ਇਸ ਲਈ ਕੇਜਰੀਵਾਲ ਜੀ ਯੋਗਾ ਕੈਂਪ ਕਰਾਉਣਗੇ 15,000 ਬੰਦਿਆਂ ਨੂੰ ਜਲੰਧਰ ਆ ਕੇ, ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ। ਜੀ ਜੀ। ਉਲਟਾ ਹੋਣਾ ਚਾਹੀਦਾ ਸੀ ਫਿਰ ਜੇ ਇਹੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਯੋਗ ਕੈਂਪ ਕਰਾਉਣਗੇ ਜੀ, ਉਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਬਿਲਕੁਲ ਜੀ। ਸੋ ਇਸ ਲਈ ਇਹ ਇੱਕ ਸਿੱਧਾ ਜਿਹਾ ਏਜੰਡਾ ਹੈ ਕਿ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਲੇਟਫਾਰਮ ਦੇਣ ਦੇ ਲਈ ਪੰਜਾਬ ਦੇ ਜਹਾਜ਼ ਵਰਤ ਲਓ, ਪੰਜਾਬ ਦੇ ਹੈਲੀਪੈਡ ਵਰਤ ਲਓ, ਪੰਜਾਬ ਦੇ ਮੈਦਾਨ ਵਰਤ ਲਓ, ਪੰਜਾਬ ਦਾ ਖਜ਼ਾਨਾ ਵਰਤ ਲਓ, ਤੇ ਆਮ ਆਦਮੀ ਪਾਰਟੀ ਨੂੰ ਉੱਪਰ ਚੁੱਕੀ ਜਾਓ ਗੁਬਾਰੇ ਮੰਗ। ਜੇ ਹਵਾ ਨਿਕਲ ਗਈ ਤਾਂ ਕੋਈ ਗੱਲ ਨਹੀਂ, ਦਿੱਲੀ ਨੂੰ ਪਰਤ ਜਾਾਂਗੇ, ਨਾ ਨਿਕਲੀ ਤਾਂ ਫਿਰ ਪੰਜਾਬ ਦਾ ਜਿੰਨੀ ਦੇਰ ਹੈ ਵਰਤੋ ਹਵਾ। ਸੋ ਹਵਾ ਪਾਣੀ ਹੈ ਪੰਜਾਬ ਦਾ ਵਰਤ ਕੇ ਪਾਰਟੀ 2024 ਦੇ ਲਈ ਵੱਧ ਰਹੀ ਹੈ, ਔਰ ਬਿਲਕੁਲ ਮੋਦੀ ਦੇ ਰਾਹ ਤੇ ਪਹਿਲਾਂ ਤੇ ਸੀ ਤੇ ਹੁਣ ਉਹਦੇ ਵਿੱਚ ਹੋਰ ਪੱਕੀ ਹੁੰਦੀ ਜਾ ਰਹੀ ਹੈ। ਹਮ ਰਾਜਨੀਤੀ ਕਰਨੇ ਨਹੀਂ, ਰਾਜਨੀਤੀ ਬਦਲਨੇ ਆਏ ਹੈ। ਹਾਂਜੀ ਹਾਂਜੀ ਬਿਲਕੁਲ, ਇਹ ਡਾਇਲੋਗ ਹੁੰਦਾ ਸੀ ਅਰਵਿੰਦ ਕੇਜਰੀਵਾਲ ਦਾ।